ਦਰਸ਼ਕੋ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ। ਸ਼ੌਕਤ ਅਲੀ ਸਾਹਿਬ ਜੀ ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਵਿੱਚ ਇੱਕ ਵਾਰੀ ਫੇਰ। ਜੀ ਮੁਹੱਬਤ, ਬੜੀ ਮਿਹਰਬਾਨੀ ਜੀ, ਸ਼ੁਕਰੀਆ। ਤੁਸੀਂ ਸਾਨੂੰ ਇੱਕ ਤੁਹਾਡੀ ਨਵੀਂ ਮੂਵੀ ਆ ਰਹੀ ਹੈ, ਜੇ ਮੈਂ ਠੀਕ ਕਹਿ ਰਹੀ ਹਾਂ, ਹਾਣੀ ਜੀ। ਤੁਸੀਂ ਉਹਦੇ ਬਾਰੇ ਕੁਝ ਦੱਸੋਗੇ ਸਾਨੂੰ, ਜਾਂ ਕਿਹੜਾ ਗਾਣਾ ਤੁਸੀਂ ਉਹਦੇ ਵਿੱਚ ਗਾਇਆ, ਕੁਝ ਉਹਦੇ ਬਾਰੇ? ਉਹ ਜੀ ਮੇਰਾ ਤੇ ਉਸ ਮੂਵੀ ਵਾਸਤੇ ਦੁਆਵਾਂ ਹੀ ਨੇ ਜੀ ਜੀ, ਕਿਉਂਕਿ ਉਹ ਹਰਭਜਨ ਮਾਨ ਦੀ ਮੂਵੀ ਹੈ ਜੀ ਜੀ, ਜਿਨ੍ਹਾਂ ਦਾ ਬਹੁਤ ਹੀ ਪਿਆਰ ਹੈ ਤੁਹਾਡੇ ਤੇ ਨਾਲ। ਮੇਰੇ ਨਾਲ ਤੁਸੀਂ ਯਕੀਨ ਕਰੋ ਕਿ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਵੱਡੇ ਪੁੱਤਰ ਦੀ ਫਿਲਮ ਲੱਗ ਰਹੀ ਹੈ ਤੇ ਮੈਂ ਖੁਸ਼ ਹਾਂ, ਮੈਨੂੰ ਚਾਅ ਚੜ੍ਹੇ ਨੇ ਔਰ ਮੈਂ ਦੁਆਵਾਂ ਕਰ ਰਿਹਾ ਅੱਲਾ ਕਾਮਯਾਬ ਕਰੇ। ਫਿਰ ਉਸ ਤੋਂ ਬਾਅਦ ਇਹ ਕਿ ਬਾਬੂ ਸਿੰਘ ਮਾਨ ਜੀ ਦੀ ਇਹ ਫਿਲਮ ਹੈ ਔਰ ਉਹਨਾਂ ਨੇ ਮੇਰੇ ਵਾਸਤੇ ਇੱਕ ਸਪੈਸ਼ਲ ਗੀਤ ਲਿਖਿਆ ਹੈ। ਔਰ ਜੈਦੇਵ ਇੱਕ ਐਸੇ ਮੌਸੀਕਾਰ, ਸੁਰੀਲੇ ਮੌਸੀਕਾਰ ਨੇ, ਉਹਨਾਂ ਨੇ ਬੜੇ ਪਿਆਰ ਨਾਲ ਇਹ ਗੀਤ ਬਣਾਇਆ। ਮੈਂ ਐਵੇਂ ਇੱਕ ਮੁਖੜਾ ਜਿਹਾ ਸੁਣਾਣਾ। ਹਾਂਜੀ ਜ਼ਰੂਰ ਜੀ, ਦੋ ਬੋਲ ਸੁਣਾ ਦਿਓ। ਉਹਨਾਂ ਅੱਖੀਆਂ ਨੂੰ ਨੀਂਦ ਨਹੀਂ ਜੇ ਪੈਂਦੀ, ਉਹਨਾਂ ਅੱਖੀਆਂ ਨੂੰ ਨੀਂਦ ਨਹੀਂ ਜੇ ਪੈਂਦੀ, ਜਿਨ੍ਹਾਂ ਨੂੰ ਤਾਂਗ ਸਜਣਾ ਦੀ ਅੱਲਾ ਜਾਣੇ, ਜਿਨ੍ਹਾਂ ਨੂੰ ਤਾਂਗ ਸਜਣਾ ਦੀ ਸਦਾ ਨੈਣਾਂ 'ਚ ਉਡੀਕ ਜਿਹੀ ਰਹਿੰਦੀ, ਉਹ ਸਦਾ ਨੈਣਾਂ 'ਚ ਉਡੀਕ ਜਿਹੀ ਰਹਿੰਦੀ, ਜਿਨ੍ਹਾਂ ਨੂੰ ਤਾਂਗ ਸਜਣਾ ਸਜਣਾ ਦੀ। ਪਿਆਰ ਨਾਲ ਜਦ ਇਸ਼ਕ ਹੁਸਨ ਦਾ ਮੂੰਹ ਤੋਂ ਘੂੰਘਟ ਚਾਇਆ, ਕਾਲੀ ਰਾਤ ਹਨੇਰੀ ਦੇ ਵਿੱਚ ਚੰਨ ਜਿਵੇਂ ਚੜ੍ਹ ਆਇਆ, ਚਾਰੇ ਨੈਣ ਗਦਾ ਗਦ ਹੋਏ ਔਰ ਵਿੱਚ ਵਿਚੋਲਾ ਕੇ ਆ, ਬਿਨਾਂ ਮਲਾ ਤੋਂ ਨਸ਼ਿਆ ਹੋਇਆ। ਅੱਜ ਪਹਿਲੀ ਮੁਲਾਕਾਤ ਜਿਵੇਂ ਸ਼ਗਨਾਂ ਦੀ ਰਾਤ, ਹੱਥੀ ਲੱਗਦੇ ਸੁਆਦ ਵਾਲੀ ਇਹ ਗਾਣਾ। ਵਾਹ ਜੀ ਵਾਹ। ਹੁਣ ਫਿਲਮ ਤੇ ਲੱਗ ਰਹੀ ਹੈ, ਦੇਖਾਂਗੇ ਜੀ। ਜੀ ਜੀ ਜੀ, ਮੈਂ ਇੱਥੇ ਹੀ ਹੋਵਾਂਗਾ ਅਮਰੀਕਾ 'ਚ, ਜੀ ਜੀ, ਤੇ ਫਿਲਮ ਵੀ ਦੇਖ ਲਾਂਗੇ। ਸ਼ੌਕਤ ਅਲੀ ਸਾਹਿਬ, ਸਾਡੇ ਵੱਲੋਂ, ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਫਿਲਮ ਦੀਆਂ, ਇਸ ਗਾਣੇ ਦੀਆਂ। ਸ਼ੌਕਤ ਜੀ, ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਪਾਕਿਸਤਾਨ ਦੇ ਕਲਾਕਾਰਾਂ ਨੂੰ, ਫਨਕਾਰਾਂ ਨੂੰ ਜੋ ਇੱਜ਼ਤ, ਜੋ ਮਾਣ ਬਾਹਰ ਆ ਕੇ ਮਿਲਦਾ ਜਾਂ ਇੰਡੀਆ ਦੇ ਵਿੱਚ ਜਾ ਕੇ ਮਿਲਦਾ, ਕੀ ਕਾਰਨ ਹੈ ਉਹਦੇ ਪਿੱਛੇ ਕਿ ਉਹਨਾਂ ਨੂੰ ਉਹ ਮਾਣ ਸਨਮਾਨ ਪਾਕਿਸਤਾਨੀ ਸਰਕਾਰ ਜਾਂ ਪਾਕਿਸਤਾਨ ਆਵਾਮ ਕਿਉਂ ਨਹੀਂ ਦੇ ਰਹੀ? ਆਵਾਮ ਬਹੁਤ ਬਹੁਤ ਇੱਜ਼ਤ ਦਿੰਦੀ। ਮੈਨੂੰ ਰੀਸੈਂਟਲੀ ਪ੍ਰਾਈਡ ਆਫ ਪੰਜਾਬ ਮਿਲਿਆ ਜੀ ਜੀ ਜੀ, ਇਹ ਪਹਿਲਾ ਅਵਾਰਡ ਹੈ ਜਿਹੜਾ ਸ਼ੁਰੂ ਕੀਤਾ ਗਿਆ ਜੀ, ਔਰ ਜਿਸ ਬੰਦੇ ਨੇ ਅਵਾਰਡ ਦਿੱਤਾ ਹੈ ਉਹ ਵਜ਼ੀਰੇ ਇਤਲਾਤ ਤੇ ਇਨਫੋਰਮੇਸ਼ਨ ਮਿਨਿਸਟਰ ਹੈ ਜੀ। ਔਰ ਉਸ ਇਨਫੋਰਮੇਸ਼ਨ ਮਿਨਿਸਟਰ ਦਾ ਕਹਿਣਾ ਇਹ ਸੀ ਕਿ ਮੈਂ ਇਹ ਸ਼ੌਕਤ ਅਲੀ ਨੂੰ ਅਵਾਰਡ ਦੇ ਰਿਹਾ ਤੇ ਇਹ ਪਾਕਿਸਤਾਨ 'ਚ ਪਹਿਲੀ ਦਫਾ ਅਵਾਰਡ ਅਜਰਾ ਹੋਇਆ, ਯਾਨੀ ਸ਼ੁਰੂ ਹੋਇਆ ਜੀ ਜੀ, ਤੇ ਮੈਨੂੰ 40 ਸਾਲ ਲੱਗੇ ਨੇ। ਮੇਰੀ ਦੁਆ ਸੀ ਕਿ ਮੈਂ ਇੱਥੇ ਪਹੁੰਚਾਂ ਤੇ 40 ਸਾਲ ਦੇ ਬਾਅਦ ਮੈਂ ਇਸ ਕਾਬਲ ਹੋਇਆ ਕਿ ਮੈਂ ਸ਼ੌਕਤ ਅਲੀ ਨੂੰ ਅਵਾਰਡ ਦੇ ਰਿਹਾ। ਇਸ ਦੇ ਉੱਤੇ ਕੀ ਮਾਣ ਤਰਾਣ ਹੁੰਦਾ ਕਿਸੇ ਆਰਟਿਸਟ ਦਾ, ਬੜਾ ਮਾਣ ਤਰਾਣ ਹੈ ਪਬਲਿਕਲੀ। ਇਹ ਕੁਝ ਐਸੀਆਂ ਗੱਲਾਂ ਨੇ ਕਿ ਜਿਸ ਤਰ੍ਹਾਂ ਕਹਿੰਦੇ ਨੇ ਘਰ ਦਾ ਪੀਰ ਹੌਲਾ ਹੁੰਦਾ ਜੀ ਜੀ ਜੀ, ਇਹੋ ਹਿਸਾਬ ਹੈ। ਤੇ ਇੱਕ ਸ਼ਰਟ ਜਿਹੜੀ ਅਸੀਂ 250 ਰੁਪਏ ਦੀ ਲੈਂਦੇ ਹਾਂ ਨਾ ਇੰਡੀਆ ਦੇ ਵਿੱਚ ਜੀ ਜਾਂ ਪਾਕਿਸਤਾਨ ਤੋਂ ਜੀ, ਉਹ ਇੱਥੇ $5 ਦੀ ਮਿਲਦੀ ਹੈ। ਸਹੀ ਹੈ, ਸਹੀ ਹੈ, ਸਮਝਦੇ ਹੋ ਨਾ ਜੀ, ਜਾਂ ਡਬਲ ਹੋ ਜਾਂਦੀ ਹੈ ਕੀਮਤ, ਟ੍ਰਿਪਲ ਜੀ। ਤੇ ਇਸੇ ਤਰ੍ਹਾਂ ਆਰਟਿਸਟ ਦਾ ਹੈ ਕਿ ਉਹ ਆਪਣੇ ਘਰ ਦੇ ਵਿੱਚ ਓਬਵੀਅਸਲੀ ਮਹੱਲੇ ਦੇ ਵਿੱਚ ਤੇ ਉਹ ਸਲੀਪਰ ਪਾ ਕੇ ਵੀ ਟੁਰ ਜਾਂਦਾ ਤੇ ਬਾਹਰ ਸਾਨੂੰ ਇਹੋ ਜਿਹੇ ਕੱਪੜੇ ਵੀ ਪਾਉਣੇ ਪੈਂਦੇ ਨੇ। ਔਰ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ, ਉਸ ਸੋਹਣੇ ਰੱਬ ਸੱਚੇ ਦੀ, ਕਿ ਇਹ ਲਾਲ ਕੱਪੜੇ ਸਾਨੂੰ ਪ੍ਰੋਡਕਸ਼ਨ ਨੇ ਦਿੱਤੇ ਨੇ, TV ਵਾਲੇ ਨੇ ਦਿੱਤੇ ਨੇ, ਜਾਂ ਅਸੀਂ ਘਰੋਂ ਲੈ ਕੇ ਆਏ? ਨਹੀਂ ਜੀ, ਧੁਰ ਦਰਗਾਹੋਂ ਕਹਿੰਦੇ ਹੁੰਦੇ, ਦਿਲਾਂ ਨੂੰ ਦਿਲਾਂ ਦੀ ਮੇਲ ਹੈ। ਮੈਂ ਤੁਹਾਡੀ ਬਹੁਤ ਵੱਡੀ ਫੈਨ ਆ। ਮੇਰੇ ਡੈਡੀ ਜੀ, ਮੇਰੇ ਮੰਮੀ ਜੀ, ਮੇਰੇ ਸੋਹਰਾ ਸਾਹਿਬ, ਮੇਰਾ ਹਸਬੈਂਡ, ਮੇਰੀ ਸੱਸ, ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਸਾਰਾ ਹੀ ਪਰਿਵਾਰ, ਮੈਨੂੰ ਲੱਗਦਾ ਕਿ ਇਸ ਟਾਈਮ ਸਾਹ ਵੀ ਨਹੀਂ ਲੈ ਰਿਹਾ ਹੋਏਗਾ, ਦੇਖ ਰਿਹਾ ਹੋਏਗਾ ਤੁਹਾਨੂੰ ਸਾਹ ਬੰਦ ਕਰਕੇ। ਸਤਿ ਸ੍ਰੀ ਅਕਾਲ ਬੋਲਿਆ ਜੇ, ਸਲਾਮ ਕਹਿਣਾ, ਦੁਆਵਾਂ ਦੇ ਜੇ,
ਤੇ ਅਸੀਂ ਤਾਂ ਮਸ਼ਹੂਰ ਹਾਂ ਜੀ ਇਹ ਚੈਨਲ ਦੇ ਜਿਹੜੇ ਸਾਡੇ ਵੀਰ ਬੈਠੇ ਨੇ, ਖੁਰਮ ਸਾਹਿਬ ਬੈਠੇ ਨੇ, ਔਰ ਮੈਨੂੰ ਮੇਰੇ ਇੱਕ ਬੜੇ ਅਜ਼ੀਜ਼ ਦੋਸਤ ਨੇ ਜਿਹੜੇ ਲੈ ਕੇ ਆਏ ਨੇ, ਜਿਨ੍ਹਾਂ ਦੇ ਕੋਲ ਮੈਂ ਠਹਿਰਿਆ। ਹੁਣ ਮੈਂ ਅੱਗੇ ਠਹਿਰਾਂਗਾ ਇਸ ਤਰ੍ਹਾਂ ਠਹਿਰਾ ਜਿੱਥੇ, ਤੇ ਨਿਊਯਾਰਕ 'ਚ ਮੈਂ ਜਦੋਂ ਦਾ ਆਇਆ ਨਾ ਜੀ, ਉਹ ਮੇਰੇ ਵੀਰ ਨੇ ਕਾਸਮ ਮਜੀਦ ਸਾਹਿਬ ਬਾਜਵਾ, ਤੇ ਲਾਹੌਰ ਦੇ ਰਹਿਣ ਵਾਲੇ ਨੇ, ਅੱਲਾਹ ਤਾਲਾ ਉਹਨਾਂ ਨੂੰ ਸਲਾਮਤ ਰੱਖੇ, ਉਹ ਲੈ ਕੇ ਆਏ ਨੇ। ਤੇ ਅੱਜ ਉਹਨਾਂ ਨੇ ਮੇਰਾ ਦਿਨ ਰੱਖਿਆ ਇੰਟਰਵਿਊ ਵਾਸਤੇ, ਇਸ ਇੰਟਰਵਿਊ ਵਾਸਤੇ ਖਾਸ ਤੌਰ ਤੇ। ਓਹ ਵੈਰੀ ਗੁੱਡ। ਤੇ ਮੈਂ ਆਈ ਫੀਲ ਆਨਰ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡੇ ਨਾਲ ਬੈਠਾ ਹਾਂ, ਔਰ ਤੁਸੀਂ ਚੂँकि ਬੇਸਿਕਲੀ ਆਰਟਿਸਟ ਔਰ ਐਕਟਰਸ ਹੋ ਜੀ, ਤੇ ਤੁਹਾਨੂੰ ਪਤਾ ਵੀ ਹੈ ਕਿ ਕਿਸ ਤਰ੍ਹਾਂ ਆਰਟਿਸਟ ਨਾਲ ਗੱਲ ਕਰੀਦੀ ਹੈ, ਔਰ ਤੁਸੀਂ ਆਰਟਿਸਟ ਨੂੰ ਜਿਹੜੀ ਇੱਜ਼ਤ ਦਿੰਦੇ ਹੋ ਉਹ ਤੁਸੀਂ ਆਪਣੇ ਵਾਸਤੇ ਕਰਦੇ ਹੋ। ਸ਼ੁਕਰੀਆ ਜੀ, ਸ਼ੁਕਰੀਆ। ਸ਼ੌਕਤ ਅਲੀ ਜੀ, ਤੁਸੀਂ ਇੱਥੇ ਸ਼ੋਅ ਕਰਨ ਵਾਸਤੇ ਆਏ ਹੋ ਨਾ? ਨਹੀਂ, ਮੈਂ ਪਤੰਗਬਾਜ਼ੀ ਕਰਨਾ ਹੈ ਜੀ। ਜੀ ਪਤੰਗ ਨਾ, ਹੋਰ ਮੈਂ ਕੀ ਇੱਥੇ ਮੈਂ ਲੈਣਾ ਹੈ ਇੱਥੇ? ਨਹੀਂ ਮਤਲਬ ਮੈਂ ਪਾਕਿਸਤਾਨ ਦੇ ਪਰੇਡ ਸੀ ਜੀ। ਨਹੀਂ ਮੈਂ, ਹਾਂਜੀ ਉਹੀ ਮੈਂ ਤੁਹਾਨੂੰ ਪੁੱਛਣਾ, ਐਕਚੁਅਲੀ ਮੇਰਾ ਸਵਾਲ ਇਹ ਸੀ ਕਿ ਪਰੇਡ ਵਾਸਤੇ ਆਏ ਸੀ ਕਿ ਸ਼ੋਅ ਵੀ ਚੱਲ ਰਹੇ ਨੇ? ਮੈਂ ਅਰਜ਼ ਕਰਨਾ ਪਰੇਡ ਵਾਸਤੇ। ਜੀ ਜੀ ਜੀ। ਮੇਰਾ ਪਹਿਲਾ ਸ਼ੋਅ ਸੀ ਉੱਥੇ, ਜ਼ਾਹਿਦ ਹਮੀਦੀ ਨੇ ਸਾਡੇ ਦੋਸਤ ਜੀ ਉੱਥੇ ਵਰਜੀਨੀਆ 'ਚ ਜੀ, ਤੇ ਮੇਰੇ ਉੱਥੇ ਮੋਹਸਨ ਨੇ, ਅਸਲਮ ਸਾਹਿਬ ਨੇ ਜੀ, ਜਿਨ੍ਹਾਂ ਦੀ ਮਿਹਰਬਾਨੀ ਨਾਲ ਮੈਂ ਫੇਰ ਆ ਗਿਆ। ਅਸਲਮ ਸਾਹਿਬ ਨੇ ਉਹ ਮੈਟਰੋ ਟਰੈਵਲ। ਉਹਦੇ ਬਾਅਦ ਇਹ ਹੋਇਆ ਕਿ ਇੱਥੇ ਜਿਹੜੀ ਪਰੇਡ ਹੋਈ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਕਾਸਮ ਸਾਹਿਬ ਨੇ ਔਰ ਦੂਸਰੇ ਜਿਹੜੇ ਮੇਰੇ ਦੋਸਤ ਨੇ, ਮਿਹਰਬਾਨ ਨੇ, ਮੈਂ ਫਰਦਨ ਕੀ ਨਾਂ ਲੈਣਾ, ਬਹੁਤ ਸਾਰੇ ਨਿਊਯਾਰਕ 'ਚ ਮੇਰੇ ਪਿਆਰ ਕਰਨ ਵਾਲੇ ਲੋਕ ਨੇ, ਦੋਸਤ ਨੇ। ਤੇ ਉਹਦੇ ਬਾਅਦ ਇਹ ਵੀ ਕਿ ਤੁਹਾਨੂੰ ਪਤਾ ਲੱਗਾ, ਇਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਗਿਆ, ਡਾਕਟਰਸ ਨੇ ਪਾਕਿਸਤਾਨੀ, ਉਹਨਾਂ ਨੇ ਆਪਣਾ ਸ਼ੋਅ ਰੱਖ ਲਿਆ, ਮਤਲਬ ਗੈਟ ਟੂਗੇਦਰ ਰੱਖ ਲਏ ਇਸ ਤਰ੍ਹਾਂ ਕਰਕੇ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਨੂੰ ਦਰਸ਼ਕ ਰੂਬਰੂ ਦੇਖ ਰਹੇ ਨੇ, ਲਾਈਵ ਚੱਲ ਰਿਹਾ ਸ਼ੋਅ, ਤੁਸੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਕਿੱਥੇ ਕਿੱਥੇ ਸ਼ੋਅ ਕਰ ਰਹੇ ਨੇ, ਕਿਉਂਕਿ ਸਾਡੇ ਦਰਸ਼ਕ ਜੇ ਪਹੁੰਚਣਾ ਚਾਹਣ? ਜੀ, ਫਸਟ ਨੂੰ ਤੇ ਇੱਥੇ ਨਾਰਦਰਨ ਬੁਲੇਵਾਰਡ 'ਚ ਮੇਰਾ ਇੱਕ ਪ੍ਰੋਗਰਾਮ ਹੋ ਰਿਹਾ ਹੈ ਜੀ, ਔਰ ਫਸਟ ਨੂੰ ਯੈਸ 4 ਨੂੰ ਮੈਂ ਇੱਥੋਂ ਫਲਾਈ ਕਰਾਂਗਾ, 6 ਨੂੰ ਮੇਰਾ ਉੱਥੇ ਹੋ ਰਿਹਾ ਜੀ ਕੰਟਕੀ ਜੀ, ਤੇ ਪਤਾ ਨਹੀਂ ਕੰਟਕੀ ਕਹਿੰਦੇ ਨੇ ਬੜਾ। ਉਸ ਦੇ ਬਾਅਦ ਆਈ ਹੈਵ ਟੂ ਗੋ ਟੂ ਵਰਜੀਨੀਆ ਜੀ, ਵਰਜੀਨੀਆ 'ਚ ਮੇਰਾ 14 ਨੂੰ ਸ਼ੋਅ ਹੈ ਜੀ, ਇੱਕ ਪੰਜਾਬੀ ਜੀ, ਉਹ ਪੰਜਾਬੀਆਂ ਦਾ ਸ਼ੋਅ ਹੈ ਔਰ ਉਹਦੀ ਮੈਨੂੰ ਹੁਣ ਤੋਂ ਹੀ ਮੈਨੂੰ ਖੁਸ਼ੀ ਹੋ ਰਹੀ ਹੈ, ਜਿਸ ਤਰ੍ਹਾਂ ਤੁਹਾਡੇ ਚੈਨਲ ਤੇ ਆਉਣ ਤਾਂ ਰੱਬੋਂ ਹੀ ਕੋਈ ਐਸੀ ਗੱਲ ਹੈ ਕਿ ਮੈਨੂੰ ਚੰਗਾ ਲੱਗਦਾ ਹੈ, ਪੰਜਾਬੀਆਂ 'ਚ ਬਹਿਣਾ ਚੰਗਾ ਲੱਗਦਾ ਹੈ ਜੀ। ਔਰ ਅੱਲਾਹ ਤਾਲਾ ਹੁਣ ਅੱਗੇ ਨਾਲੋਂ ਬੜਾ ਫਰਕ ਹੈ ਕਿ ਅੱਲਾਹ ਤਾਲਾ ਦਾ ਕਰਮ ਹੈ ਕਿ ਪੰਜਾਬ ਜਿਹੜਾ ਉਹ ਛਾ ਗਿਆ ਦੁਨੀਆ ਤੇ। ਤੁਹਾਡੀ ਹਰ ਮੂਵੀ 'ਚ ਪੰਜਾਬ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਜ਼ੁਬਾਨ 'ਚ ਹੋਵੇ। ਤੇ ਇਹਦਾ ਮਤਲਬ ਹੈ ਕਿ ਤੁਸੀਂ ਕਾਮਯਾਬ ਹੋ ਦੁਨੀਆ ਦੇ ਤਖਤੇ ਤੇ। ਜੀ, ਮੈਨੂੰ ਲੱਗਦਾ ਮੈਂ ਝੂਠ ਨਹੀਂ ਬੋਲਦੀ ਤੇ ਇੱਕ ਸ਼ੋਅ ਤੁਹਾਡਾ ਵਰਜੀਨੀਆ ਵਿੱਚ ਵੀ ਹੋ ਰਿਹਾ? ਵਰਜੀਨੀਆ ਵਿੱਚ ਜੀ ਪੰਜਾਬੀ ਸ਼ੋਅ ਅੱਗੇ ਜਾਣਾ, ਪੰਜਾਬੀ ਸ਼ੋਅ, ਇੱਕ ਪੰਜਾਬੀ, ਉਸ ਤੋਂ ਅੱਗੇ ਵੀ ਜਾਣਾ ਜੀ ਫਿਰ। ਜੀ ਤੇ ਬਸ ਫਿਰ ਪਿਆਰ ਕਰਨ ਵਾਲੇ ਜੁਣ ਪਏ ਜੀ। ਮੈਂ ਇੱਕ ਮੈਨੂੰ ਗੱਲ ਯਾਦ ਆ ਗਈ ਹੈ, ਤੁਸੀਂ ਫਰਮਾਇਸ਼ ਕੀਤੀ ਸੀ ਤੇ ਮੈਨੂੰ ਯਾਦ ਹੈ। ਮੈਂ ਗਜ਼ਲਾਂ ਬਹੁਤ ਘੱਟ ਗਾਈਆਂ ਨੇ, ਮਗਰ ਗਾਈਆਂ ਨੇ। ਤੁਸੀਂ ਸ਼ੁਰੂ ਹੀ ਕੀਤੀਆਂ ਗਜ਼ਲਾਂ ਤੋਂ ਸ਼ੁਰੂ ਕੀਤਾ? ਜੀ ਗਜ਼ਲਾਂ ਤੋਂ ਸ਼ੁਰੂ ਕੀਤਾ। ਤੇ ਉਹ ਮੈਂ ਇਹ ਕਿਹਾ ਕਿ ਪੰਜਾਬੀ ਜੀ ਤੇ ਕੁਠਾਲੀ ਜੀ, ਪੰਜਾਬੀ ਹਰ ਕੁਠਾਲੀ ਟਲ ਜਾਂਦਾ ਹੈ ਜੀ, ਹੋਰ ਮਾਫ ਕਰਨਾ ਕੋਈ ਨਹੀਂ, ਹੋਰ ਕਿਸੇ ਜ਼ਬਾਨ ਨੂੰ ਇਹ ਨਹੀਂ। ਪੰਜਾਬੀ ਜਿਹੜਾ ਉਰਦੂ ਗਾਲਿਬ ਨੂੰ ਵੀ ਗਾਏਗਾ ਤੇ ਉਹਦੇ ਨਾਲ ਇਨਸਾਫ ਕਰੇਗਾ। ਅਸੀਂ ਪਾਣੀ ਦੀ ਤਰ੍ਹਾਂ, ਜਿਵੇਂ ਪਾਣੀ 'ਚ ਕੋਈ ਵੀ ਚੀਜ਼ ਮਿਲਾ ਦਿਓ ਤੇ ਮਿਲ ਜਾਂਦੀ ਹੈ, ਬਾਕੀ ਹੋਰ ਚੀਜ਼ਾਂ ਦੇ ਵਿੱਚ ਤੇ ਕੁਝ ਵੀ ਨਹੀਂ ਕਿਸੇ ਨੇ ਜੀ। ਮੈਂ ਇਹ ਗਜ਼ਲ ਸੁਣਾना, जब बहार आई तो सहरा की तरफ चल निकल। महफिल से निकाला मुझे नाकारा समझ कर, क्या चांद के नजदीक सितारे नहीं होते, इस इश्क की मंजिल में कदम सोच के रखना, दरियाए मोहब्बत के किनारे नहीं होते, सहने गुल
छोड़ गया, दिल मेरा पागल निकला, जब बाहर आई तो सहरा की तरफ चल निकला। सहने गुल छोड़ गया, दिल मेरा पागल निकला, जब बाहर आई तो सहरा की तरफ। एक मुलाकात थी जो दिल को सदा याद रही, मैं जिसे उम्र समझता था वो एक पल निकला, जब बाहर आई तो सहरा की तरफ चल निकला। वो जो अफसाना हम सुन के हंसा करते थे, इतना रोए कि सब आंख का काजल निकला, जब बाहर आई तो सहरा की तरफ चल निकला। कौन यूं परेशान तारीकी में, चांद अफलाक पे दिल सीने में लेकर निकला, जब बाहर आई तो। मानमतिए रूप गुमान परिए अटकी लिए रंग रंगी लिए, आशिक पौर फकीर ते नाग काड़े, बाज मंतरा मूल न कीलिए नी। असी तो सानू वेख के मस्त होए, संग दे नाल सजनीए नी, जो बना ठग मजार गई, वो टूने हारिए शैल छबीलिए नी। हो जे मैं जानदी मापिया बन देनी, ओ छंड चलदी चंद मघियाणियां नूं, किसे ततड़े वक्त सीनू लगा, वे तुसा बीजिया भुजिया दाणियां नूं, ते गुंगा नहीं कुरान दा होए हाफज, अन्ना वेखदा नहीं टिटाणियां नूं, ते वारस शाह वारस शाह अल्लाह बिन कौन पुछे, पिछा टुटिया अते नताणियां ते रांझा जात दा जट नदीए नी, पिंड तख्त हजारा आप मेरा मौजू चौधरी दा पुतला दलासा, पिया वक्त मैनू होया बाप मेरा, ते पायाद जमीन मैनू वंड दिते, पायाद जमीन मैनू वंड दिती, ओमी वसिया ना पाया आप फेरा, ओ तन देन शरीक ते लोग सारे, ओ दूर कीते ओ नीचा निजाब मेरा।
ਵੇ ਤੇਰੇ ਰਾਮਾਂ ਚ ਰੋ ਰੋ ਜੋ ਸੁਖ ਦਿਨ ਮੇਰੇ ਵੇ ਲੱਗ ਗਏ ਲੱਗ ਗਏ ਨਵੇੜੇ ਵੇ ਲੱਗ ਗਏ ਰਾਂਝੇ ਮੱਝੀਆਂ ਚਰਾਈਆਂ ਰਾਂਝੇ ਮੱਝੀਆਂ ਚਰਾਈਆਂ ਡੋਲੀ ਲੈ ਗਏ ਨੇ ਖੇੜੇ ਵੇ ਲੱਗ ਗਏ ਸ਼ੌਕਤ ਦੀ ਜਾਨ ਦੀ ਖੈਰ ਮੰਗਾ ਤੇ ਇੱਕ ਛੋਟੀ ਜਿਹੀ ਗੁਸਤਾਖੀ ਕਰ ਲਾਂ, ਇੱਕ ਆਖਰੀ ਬ੍ਰੇਕ ਜੀ ਬਿਸਮਿਲ੍ਲਾ, ਇੱਕ ਆਖਰੀ ਬ੍ਰੇਕ ਲੈਂਦੇ ਹਾਂ। ਆਓ ਦਰਸ਼ਕੋ ਆਪਾਂ ਇੱਕ ਆਖਰੀ ਬ੍ਰੇਕ ਲੈਂਦੇ ਹਾਂ, ਫਿਰ ਮਿਲਦੇ ਹਾਂ ਸ਼ੌਕਤ ਜੀ ਨਾਲ।